ਅ, ਅਗਲੀ ਖਬਰ ਵੱਲ ਚਲੀਏ। ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦੇ ਬਾਬਤ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ, ਤੁਸੀਂ ਕੁਛ ਸ਼ੋਅ ਵੀ ਕੀਤੇ ਹੈਗੇ ਆ ਹਰਵਿੰਦਰ ਕੰਗ ਹੋਣਾ ਦੇ ਨਾਲ। ਇਹ ਇੱਕ ਬਹੁਤ ਵੱਡਾ ਇੰਪੈਕਟ ਪੈਣ ਜਾ ਰਿਹਾ, ਖਾਸ ਕਰਕੇ ਮਿਡਲ ਕਲਾਸ ਵਾਈਟ ਕਾਲਰ ਜੌਬਸ ਦੇ ਉੱਤੇ। ਕਹਿੰਦੇ ਕਿ 3 ਲੱਖ ਜੌਬਸ ਜੋ ਨੌਕਰੀਆਂ ਆ, ਏਆਈ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦੇ ਨਾਲ ਖਤਮ ਹੋ ਜਾਣਗੀਆਂ। ਚੈਟ ਜੀਪੀਟੀ ਇਹਦੇ 'ਚ ਅੱਗੇ ਆ। ਸੋ ਬਹੁਤ ਸਾਰੇ ਜੋ ਵਰਕਰਸ ਆ ਇਸ ਟਾਈਮ ਉਹ ਘਬਰਾਏ ਹੋਏ ਆ ਵੀ ਜਿਹੜੀਆਂ ਅਸੀਂ ਜੌਬਸ ਕਰ ਰਹੇ ਹੈਗੇ ਆ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੇਕ ਓਵਰ ਕਰ ਲੂਗੀ ਤੇ ਸਾਡੀ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਜਾਊਗੀ। ਹਰਜੋਤ ਸਿੰਘ ਜੀ, ਇਹ ਚਿੰਤਾ ਇਹ ਨਹੀਂ ਆ ਵੀ ਕੋਈ ਹਵਾ ਦੇ ਵਿੱਚੋਂ ਨਿਕਲੀ ਆ, ਇਹ ਅਸਲ ਚਿੰਤਾ ਆ। ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਹੁਣ ਗੂਗਲ ਨੂੰ ਹੁਣ ਤੁਸੀਂ ਆਪਾਂ ਟੈਕਨੋਲੋਜੀ ਦੇ ਨਾਲ ਵੀ ਜੇ ਦੇਖੀਏ, ਗੂਗਲ ਦਾ ਜਿਹੜਾ ਸਰਚ ਇੰਜਨ ਕਹਿ ਰਹੇ ਆ ਵੀ ਇਹ ਹੁਣ ਤਕਰੀਬਨ ਖਤਮ ਹੋਣ ਦੇ ਕਗਾਰ ਦੇ ਉੱਤੇ ਆ। ਰੀਜ਼ਨ ਕੀ ਆ? ਜਿਹੜਾ ਓਪਨ AI ਦਾ ਜਿਹੜਾ ਚੈਟ GPT ਆ, ਉਹ ਤੁਹਾਨੂੰ ਸਭ ਕੁਝ ਲੱਭ ਕੇ ਦਿੰਦਾ ਆ। ਗੂਗਲ ਦੇ ਵਿੱਚ ਤਾਂ ਆਪਾਂ ਚੀਜ਼ ਸਰਚ ਕਰਦੇ ਤੇ ਕਈ ਚੀਜ਼ਾਂ ਆ ਜਾਂਦੀਆਂ। ਜਿਹੜੀ ਚੈਟ GPT ਆ, ਉਹਨੂੰ ਜੇ ਤੁਸੀਂ ਸਹੀ ਸਵਾਲ ਪੁੱਛੋਗੇ ਤਾਂ ਉਹ ਤੁਹਾਨੂੰ ਐਗਜ਼ੈਕਟ ਆਨਸਰ ਜਿਹੜਾ ਉਹ ਦਊਗਾ। ਉਹਨਾਂ ਨੇ ਫ੍ਰੀ ਦੇ ਵਿੱਚ ਐਪ ਐਲਾਨ ਦਿੱਤੀ ਹੈਗੀ ਆ, ਸਾਰੇ ਜਾਣੇ ਉਸ ਨੂੰ ਡਾਊਨਲੋਡ ਕਰ ਸਕਦੇ ਆ। ਉਹਦੇ ਨਾਲ ਕੀ ਆ, ਉਹ ਆਪਣੇ ਡਾਟਾ ਪੁਆਇੰਟਸ ਲਗਾਤਾਰ ਵਧਾ ਰਹੇ ਆ। AI ਦੀ ਜੇ ਗੱਲ ਕਰਦੇ ਜਾਈਏ, US ਦੀ 에ਅਰਫੋਰਸ ਨੇ ਇੱਕ ਅਜਿਹੀ ਸਿਮੂਲੇਸ਼ਨ ਰਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੇ ਵਿੱਚ ਇਹ ਕੇਸ ਸਿਨੈਰੀਓ ਰੱਖਿਆ ਗਿਆ ਸੀ ਵੀ ਉਦੋਂ ਕੀ ਕੀਤਾ ਜਾਊਗਾ ਵੀ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਡਰੋਨ ਉਹ ਆਪਣੇ ਆਪਰੇਟਰ ਨੂੰ ਮਾਰ ਦਿੰਦਾ ਹੈ, ਤੇ ਫਿਰ ਉੱਥੇ ਕੀ ਕੀਤਾ ਜਾਊਗਾ। ਸੋ ਹਾਲ ਦੀ ਘੜੀ US 에ਅਰਫੋਰਸ ਨੇ ਕਿਹਾ ਵੀ ਉਹ ਅਜਿਹੀ ਸਿਮੂਲੇਸ਼ਨ ਰਨ ਨਹੀਂ ਕਰਨਗੇ, ਕਿਉਂਕਿ ਜਦੋਂ AI ਦੀ ਗੱਲ ਆਉਂਦੀ ਆ ਤਾਂ ਲੋਕਾਂ ਦੇ ਮਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਿੰਤਾ, ਇੱਥੋਂ ਤੱਕ ਕਿ ਜਿਹੜੇ ਇਸ ਦੇ ਨਿਰਮਾਤਾ ਵੀ ਆ ਜਾਂ ਇਸ ਨੂੰ ਵਰਤਣ ਵਾਲੇ ਵੀ ਆ ਜਾਂ ਇਹਦੀ ਸੂਝ-ਬੂਝ ਵੀ ਰੱਖਦੇ, ਉਹੀ ਕਹਿੰਦੇ ਆ ਵੀ ਜੇ AI ਰੋਗ ਹੋ ਗਈ, ਆਪਣੇ ਕਹਿਣੇ ਤੋਂ ਬਾਹਰ ਹੋ ਗਈ, ਉਹ ਆਪਣੀ ਮਨਮਰਜ਼ੀ ਕਰਨ ਲੱਗ ਗਈ, ਤਾਂ ਕੀ ਹੋਊਗਾ। ਪਰ 에ਅਰਫੋਰਸ ਦੇ ਕਰਨਲ ਨੇ ਹਾਲ ਦੀ ਘੜੀ ਇਸ ਦੇ ਉੱਤੇ ਵਿਰਾਮ ਲਾਉਂਦੇ ਹੋਏ ਕਿਹਾ ਵੀ ਭਾਈ ਅਸੀਂ ਇਸ ਪਾਸੇ ਵੱਲ ਨੂੰ ਅਜੇ ਸੋਚ ਨਹੀਂ ਰਹੇ, ਅਜਿਹੀ ਸਿਮੂਲੇਸ਼ਨ ਅਸੀਂ ਨਹੀਂ ਕਰਾਂਗੇ। ਸੋ ਐਪੋਕਲਿਪਟਿਕ ਦੀ ਥੀਮ ਜਿਹੜੀ ਆ AI ਦੇ ਨਾਲ ਜੋੜ ਕੇ ਦੇਖੀ ਜਾਂਦੀ ਆ। ਉਹਦੇ ਵਿੱਚ ਆਪਾਂ ਦੇਖਿਆ ਹੀ ਆ ਹਰਜੋਤ ਸਿੰਘ ਜੀ, ਜਦੋਂ ਰੋਬੋਟਿਕਸ ਆਏ ਕਿੰਨੀਆਂ ਜੌਬਸ ਲੂਜ਼ ਹੋਈਆਂ। ਹੁਣ ਇਸੇ ਤਰੀਕੇ ਦੇ ਨਾਲ ਹੁਣ ਜਦੋਂ AI ਆਉਣੀ ਆ ਤੇ ਇਹਦੇ ਨਾਲ ਵੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਉਹ ਲੂਜ਼ ਡੈਫੀਨਿਟਲੀ ਜਿਹੜੀਆਂ ਉਹ ਹੋਣਗੀਆਂ। ਪਰ ਜਿਹੜਾ ਰੀਸੈਂਟਲੀ ਅਸੀਂ ਇਹ ਪ੍ਰੋਗਰਾਮ ਕੀਤਾ ਸੀਗਾ ਪੰਜਾਬੀ ਟੈਕ ਟਾਕ ਦੇ ਵਿੱਚ, ਉਹਦੇ ਵਿੱਚ ਆਪਾਂ ਇਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਕਿਹੜੇ ਹੋਰ ਪੇਸ਼ਿਆਂ ਦੇ ਵਿੱਚ ਜਾ ਸਕਦੇ ਆ। ਆਪਣੇ ਸਕਿੱਲਸ ਨੂੰ ਜਿਹੜਾ ਉਹ ਹੁਣ ਤੁਹਾਨੂੰ ਵਧਾਉਣਾ ਪੈਣਾ ਆ, ਕਿਉਂਕਿ ਜ਼ਮਾਨੇ ਦੇ ਨਾਲ, ਸਮੇਂ ਦੇ ਨਾਲ ਤੁਰਨਾ ਪੈਣਾ। ਜੇ ਨਹੀਂ ਤੁਰਾਂਗੇ ਤਾਂ ਇਵੈਂਚੁਅਲੀ ਆਪਾਂ ਪਿੱਛੇ ਜਿਹੜੇ ਉਹ ਰਹਿ ਜਾਵਾਂਗੇ। ਕਈਆਂ ਦੇ ਲਈ ਔਖਾ ਲੱਗਦਾ ਆ, ਪਰ ਇਹ ਆ ਵੀ ਇਹ ਕੌੜਾ ਘੁੱਟ ਹੁਣ ਸਾਰਿਆਂ ਨੂੰ ਭਰਨਾ ਹੀ ਪੈਣਾ ਆ। ਜੀ, IBM ਦੇ CEO ਨੇ ਅਨਾਉਂਸ ਕੀਤਾ ਆ ਵੀ ਜਿਹੜਾ ਇਹ ਡਰ ਹੈਗਾ, ਇਹ ਇੰਨਾ ਜ਼ਿਆਦਾ ਇਹਦੇ 'ਚ ਘਬਰਾਉਣਾ ਨਹੀਂ ਚਾਹੀਦਾ। ਇਸ ਡਰ ਵਾਲੇ ਮਾਹੌਲ 'ਚ ਵੀ ਬਹੁਤ ਲੋਕਾਂ ਦੀਆਂ ਜੌਬ ਚੱਲ ਜਾਣਗੀਆਂ, ਪਰ ਕਹਿੰਦੇ ਵੀ ਹੋਰ ਜੌਬਸ ਵੀ ਥੋੜ੍ਹੀਆਂ ਕ੍ਰੀਏਟ ਹੋਣਗੀਆਂ। ਰੋਬੋਟ ਪ੍ਰੂਫਿੰਗ ਜੌਬਸ, ਸੋ ਲੋਕਾਂ ਨੂੰ ਹੋਰ ਸਕਿੱਲ ਆਪਣੀਆਂ ਕ੍ਰੀਏਟ ਕਰਨੀਆਂ ਡਿਵੈਲਪ ਪੈਣਗੀਆਂ। ਕਰਨੀਆਂ ਪੈਣੀਆਂ, ਜਾਂ ਨਵੇਂ ਸਕਿੱਲਸ ਡਿਵੈਲਪ ਕਰਨੇ ਪੈਣਗੇ, ਅਦਰਵਾਈਜ਼ ਉਹ ਕੰਮ ਔਖਾ ਆ। ਆਪਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ, ਕਿੰਨੇ ਕਿਓਸਕ ਬਣ ਗਏ ਨੇ ਜਿੱਥੇ ਹੁਣ ਆਪਾਂ ਚੈੱਕਆਊਟ ਵੀ ਖੁਦ ਕਰਦੇ ਹਾਂ, ਆਰਡਰ ਵੀ ਜੀ, ਜਿਹੜਾ ਹੈ ਉਹ ਹੁਣ ਕਿਓਸਕ ਦੇ ਉੱਤੇ ਜਿਹੜਾ ਉਹ ਦਿੰਦੇ ਆ। ਬੰਦਿਆਂ ਦੀਆਂ ਜੌਬਸ ਤਾਂ ਆਲਰੇਡੀ ਘਟਣੀਆਂ ਸ਼ੁਰੂ ਹੋ ਗਈਆਂ। ਜਦੋਂ ਇਹ ਵੱਡੇ ਪੱਧਰ ਦੇ ਉੱਤੇ ਕਮਰਸ਼ੀਅਲ ਲੈਵਲ ਦੇ ਉੱਤੇ, ਕੰਜ਼ਿਊਮਰ ਬੇਸ ਦੇ ਉੱਤੇ ਰਿਲੀਜ਼ ਹੋਣਾ ਸ਼ੁਰੂ ਹੋਊਗਾ ਤਾਂ ਅਸਰ ਪੈਣਾ ਆ। ਸੋ ਰਾਈਟ ਨਾਓ ਇਹ ਟ੍ਰਾਂਜੀਸ਼ਨ ਟਾਈਮ ਦੇ ਵਿੱਚ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਆਪਾਂ ਕੋਈ ਨਾ ਕੋਈ ਆਪਣਾ ਸਕਿੱਲ ਆ ਉਸ ਨੂੰ ਵਧਾਈਏ। ਹੱਥੀਂ ਕੰਮ ਜਿਹੜੇ ਕੀਤੇ ਜਾ ਸਕਦੇ, ਜਿਹੜਾ AI ਨਹੀਂ ਕਰ ਸਕਦਾ, ਉਹਦੀ ਜੀ। ਪਛਾਣ ਕਰਕੇ ਉਹਦੇ ਉੱਤੇ ਆਪਾਂ ਨੂੰ ਜ਼ਰੂਰ ਫੋਕਸ ਕਰਨਾ ਚਾਹੀਦਾ। ਕੰਮ ਥੋੜਾ ਔਖਾ ਲੱਗਦਾ ਆ, ਪਰ ਜੇ ਕਰ ਲਵਾਂਗੇ ਇਹ ਇਵੈਂਚੁਅਲੀ, ਜੇ AI ਆਈ ਨਹੀਂ ਆਈ, ਉਹ ਸਕਿੱਲ ਨੇ ਆਪਾਂ ਨੂੰ ਫਾਇਦਾ ਹੀ ਦੇਣਾ ਹੈ। ਜੀ, ਬਿਲਕੁਲ। ਇਹ ਅਸਰ ਇਹ ਨਾ ਸੋਚੋ ਕਿ IT ਸੈਕਟਰ ਜਾਂ ਹੋਰ
ਉਹ ਈਵਨ ਐਗਰੀਕਲਚਰ ਚ ਵੀ ਜਿਹੜੇ ਟਰੈਕਟਰ ਵਗੈਰਾ ਸਭ ਆਪਣੇ ਆਪ ਚੱਲਿਆ ਕਰੂਗੇ। ਆਟੋਨਮਸ ਆ ਰਹੇ ਆ, ਰੈਸਟੋਰੈਂਟਾਂ ਦੇ ਬਿਲਕੁਲ ਚੱਲ ਰਹੇ ਆ, ਜੀ ਚੱਲ ਰਿਹਾ। ਰੈਸਟੋਰੈਂਟਾਂ ਚ ਮੈਕਡੋਨਲਡ ਨੇ ਆਲਰੇਡੀ ਟੈਸਟ ਕਰਨੇ ਸ਼ੁਰੂ ਕਰਤੇ ਰੋਬੋਟਸ ਲਾ ਕੇ ਵੀ ਸਾਰਾ ਕੁਝ ਕੁਕਿੰਗ ਲੈ ਕੇ। ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਵੀ 에ਅਰਫੋਰਸ ਵਾਲਿਆਂ ਨੇ ਹਜੇ ਇਨਫੋਰਸ ਨਹੀਂ ਕੀਤਾ ਵੀ ਕਿਤੇ ਕੋਈ ਗਲਤ ਹੀ ਨਾ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਜਿਹੜੇ ਰੋਬੋਟਸ ਆ ਐਕਸ਼ਨ ਕਰ ਜਾਣ। ਜਿੱਦਾਂ ਹੁਣ ਮੰਨ ਲਓ ਵੀ ਕੁੱਕ ਹੁੰਦਾ ਨਾਰਾਜ਼ ਹੋ ਗਿਆ, ਮਿਰਚਾਂ ਜ਼ਿਆਦਾ ਪਾਤੀਆਂ ਤੇ ਉਧਰ ਰੋਬੋਟ ਵੀ ਜਿਹੜਾ ਕੋਈ ਨਾਰਾਜ਼ ਹੋ ਗਿਆ ਮਿਰਚਾਂ ਦੀ ਥਾਂ ਤੇ ਹੁਣ ਪਤਾ ਨਹੀਂ ਨਾ ਕੀ ਪਾ ਸਕਦਾ ਆ। ਜੀ ਵੀ ਉਹਨੂੰ ਕਿਸ ਤਰ੍ਹਾਂ ਰੋਕਣਾ ਆ, ਇਹ ਫਿਰ ਦੇਖਣਾ ਪਊਗਾ। ਜੀ ਜੀ ਬਿਲਕੁਲ।